ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 6 ਫਰਵਰੀ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ रूह सुनहरी मतन गलितियों। जे असी रूह दे पारों जिउंदे हां ते रूह दे मुताबिक टुरना भी चाहिदा है। जवाबी पढ़ाई ज़बूर। है सारियो उम्मतो तालियां बजाओ, रब लई खुशी दी आवाज़ नाल ललकारो। वो साडे लई साडी मिरास चुनेगा, ਜਿਹੜੀ ਉਹਦੇ ਪਿਆਰੇ ਯਾਕੂਬ ਦੀ ਹਸ਼ਮਤ ਹੈ। ਮਦਾ ਸਰਾਈ ਕਰੋ, ਰੱਬ ਦੀ ਮਦਾ ਸਰਾਈ ਕਰੋ। ਮਦਾ ਸਰਾਈ ਕਰੋ, ਸਾਡੇ ਬਾਦਸ਼ਾਹ ਦੀ ਮਦਾ ਸਰਾਈ ਕਰੋ। ਐ ਰੱਬ, ਤੇਰੀਆਂ ਸਨਅਤਾਂ ਕਿੰਨੀਆਂ ਵੱਡੀਆਂ ਨੇ। ਤੂੰ ਸਭ ਕੁਝ ਹਿਕਮਤ ਨਾਲ ਬਣਾਇਆ, ਧਰਤੀ ਤੇਰੀ ਮਖਲੂਕ ਨਾਲ ਭਰੀ ਏ। ਤੂੰ ਆਪਣੀ ਰੂਹ ਘੱਲਦਾ ਏ ਤੇ ਇਹ ਜੰਮਦੇ ਨੇ, ਤੇ ਤੂੰ ਸਾਰੀ ਧਰਤੀ ਨੂੰ ਨਵਾਂ ਬਣਾ ਦੇਣਾ ਏ। ਰੱਬ ਦਾ ਜਲਾਲ ਹਮੇਸ਼ਾ ਤੀਕਰ ਰਵੇ। ਰੱਬ ਆਪਣੀਆਂ ਸਨਅਤਾਂ ਤੋਂ ਖੁਸ਼ ਹੋਵੇ। ਦਰਸੀਵਾਜ਼ ਬਾਈਬਲ ਵਿੱਚੋਂ ਯੋਹੰਨਾ। ਫਰੀਸੀਆਂ ਵਿੱਚੋਂ ਇੱਕ ਬੰਦਾ ਨਿਕੋਦੀਮਸ ਨਾਂ ਯਹੂਦੀਆਂ ਦਾ ਇੱਕ ਸਰਦਾਰ ਸੀ। ਉਹਨੇ ਰਾਤ ਵੇਲੇ ਯਿਸੂ ਦੇ ਕੋਲ ਆ ਕੇ ਉਹਨੂੰ ਆਖਿਆ, ਐ ਰੱਬੀ, ਅਸੀਂ ਜਾਣਦੇ ਹਾਂ ਕਿ ਤੂੰ ਰੱਬ ਵੱਲੋਂ ਉਸਤਾਦ ਹੋ ਕੇ ਆਇਆ ਹੈ, ਕਿਉਂ ਜੇ ਜਿਹੜੇ ਮੌਜਜ਼ੇ ਤੂੰ ਵਿਖਾਉਣਾ ਹੈ ਕੋਈ ਬੰਦਾ ਨਹੀਂ ਵਿਖਾ ਸਕਦਾ ਜਦੋਂ ਤੀਕਰ ਰੱਬ ਉਹਦੇ ਨਾਲ ਨਾ ਹੋਵੇ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਦੋਂ ਤੀਕਰ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਵੇ, ਰੱਬ ਦੀ ਬਾਦਸ਼ਾਹੀ ਨੂੰ ਨਹੀਂ ਵੇਖ ਸਕਦਾ। ਨਿਕੋਦੀਮਸ ਨੇ ਉਹਨੂੰ ਆਖਿਆ, ਬੰਦਾ ਜਦੋਂ ਬੁੱਢਾ ਹੋ ਗਿਆ ਤੇ ਕਿਵੇਂ ਪੈਦਾ ਹੋ ਸਕਦਾ ਹੈ? ਕੀ ਉਹ ਦੁਬਾਰਾ ਆਪਣੀ ਮਾਂ ਦੇ ਢਿੱਡ ਵਿੱਚ ਦਾਖਲ ਹੋ ਸਕਦਾ ਹੈ? ਯਿਸੂ ਨੇ ਜਵਾਬ ਦਿੱਤਾ ਵੀ ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਦੋਂ ਤੀਕਰ ਕੋਈ ਬੰਦਾ ਪਾਣੀ ਤੇ ਰੂਹ ਨਾਲ ਪੈਦਾ ਨਾ ਹੋਵੇ, ਉਹ ਰੱਬ ਦੀ ਬਾਦਸ਼ਾਹੀ ਵਿੱਚ ਦਾਖਲ ਨਹੀਂ ਹੋ ਸਕਦਾ। ਜਿਹੜਾ ਜਿਸਮ ਤੋਂ ਪੈਦਾ ਹੋਇਆ ਹੈ ਜਿਸਮ ਹੈ, ਤੇ ਜਿਹੜਾ ਰੂਹ ਤੋਂ ਪੈਦਾ ਹੋਇਆ ਹੈ ਰੂਹ ਹੈ। ਤਾਜਬ ਨਾ ਕਰ ਭਈ ਮੈਂ ਤੈਨੂੰ ਆਖਿਆ ਵੀ ਤੁਹਾਨੂੰ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰ ਹੈ। ਹਵਾ ਜਿੱਥੇ ਚਾਹੁੰਦੀ ਹੈ ਚੱਲਦੀ ਹੈ, ਤੇ ਤੂੰ ਉਹਦੀ ਆਵਾਜ਼ ਸੁਣਦਾ ਹੈ ਪਰ ਨਹੀਂ ਜਾਣਦਾ ਵੀ ਕਿੱਥੋਂ ਆਉਂਦੀ ਹੈ ਤੇ ਕਿੱਥੇ ਜਾਂਦੀ ਹੈ। ਜਿਹੜਾ ਕੋਈ ਰੂਹ ਨਾਲ ਪੈਦਾ ਹੋਇਆ ਹੈ ਇਸੇ ਤਰ੍ਹਾਂ ਹੀ ਹੈ। ਯੋਹੰਨਾ। ਇਸ ਲਈ ਉਹ ਸਾਮਰੀਆ ਦੇ ਇੱਕ ਸ਼ਹਿਰ ਵਿੱਚ ਆਇਆ ਜਿਹੜਾ ਸੋਖਾਰ ਅਖਵਾਉਂਦਾ ਹੈ। ਉਹ ਉਸ ਧਰਤੀ ਦੇ ਕੋਲ ਹੈ ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸਫ ਨੂੰ ਦਿੱਤੀ ਸੀ, ਤੇ ਯਾਕੂਬ ਦਾ ਖੂਹ ਉੱਥੇ ਹੀ ਸੀ। ਇਸ ਲਈ ਯਿਸੂ ਸਫ਼ਰ ਦਾ ਥੱਕਿਆ ਮਾਰਿਆ ਹੋ ਕੇ ਉਸ ਖੂਹ ਤੇ ਇੰਝ ਹੀ ਬੈਠ ਗਿਆ। ਇਹ 6ਵੀਂ ਘੜੀ ਦੇ ਨੇੜੇ ਦਾ ਵੇਲਾ ਸੀ। ਸਾਮਰੀਆ ਦੀ ਇੱਕ ਬੁੱਢੀ ਪਾਣੀ ਭਰਨ ਨੂੰ ਆਈ। ਯਿਸੂ ਨੇ ਉਹਨੂੰ ਆਖਿਆ, ਮੈਨੂੰ ਪਾਣੀ ਪਿਲਾ। ਉਸ ਸਾਮਰੀ ਬੁੱਢੀ ਨੇ ਉਹਨੂੰ ਆਖਿਆ, ਤੂੰ ਯਹੂਦੀ ਹੋ ਕੇ ਸਾਮਰੀ ਬੁੱਢੀ ਤੋਂ ਪਾਣੀ ਕਿਉਂ ਮੰਗਦਾ ਹੈ? ਕਿਉਂ ਜੇ ਯਹੂਦੀ ਸਾਮਰੀਆਂ ਨਾਲ ਕਿਸੇ ਤਰ੍ਹਾਂ ਦਾ ਤਾਲੁਕ ਨਹੀਂ ਰੱਖਦੇ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਜੇ ਤੂੰ ਖੁਦਾਵੰਦ ਦੇ ਦੇਣ ਨੂੰ ਜਾਣਦੀ ਤੇ ਇਹ ਵੀ ਜਾਣਦੀ ਵੀ ਉਹ ਕੌਣ ਹੈ ਜਿਹੜਾ ਤੈਨੂੰ ਆਖਦਾ ਹੈ ਵੀ ਮੈਨੂੰ ਪਾਣੀ ਪਿਲਾ, ਤੇ ਤੂੰ ਉਹਦੇ ਤੋਂ ਮੰਗਦੀ ਤੇ ਉਹ ਤੈਨੂੰ ਹਯਾਤੀ ਦਾ ਪਾਣੀ ਦਿੰਦਾ। ਬੁੱਢੀ ਨੇ ਆਖਿਆ, ਐ ਖੁਦਾਵੰਦ, ਤੇਰੇ ਕੋਲ ਪਾਣੀ ਭਰਨ ਨੂੰ ਤੇ ਹੈ ਕੁਝ ਨਹੀਂ, ਤੇ ਖੂਹ ਬਹੁਤ ਡੂੰਘਾ ਹੈ, ਤੇ ਫਿਰ ਉਹ ਹਯਾਤੀ ਦਾ ਪਾਣੀ ਤੇਰੇ ਕੋਲ ਕਿੱਥੋਂ ਆਇਆ? ਕੀ ਤੂੰ ਸਾਡੇ ਪਿਓ ਯਾਕੂਬ ਤੋਂ ਵੱਡਾ ਹੈ, ਜਿਨਨੇ ਸਾਨੂੰ ਇਹ ਖੂਹ ਦਿੱਤਾ, ਤੇ ਆਪ ਉਹਨੇ ਤੇ ਉਹਦੇ ਪੁੱਤਰਾਂ ਨੇ ਤੇ ਉਹਦੇ ਡੰਗਰਾਂ ਨੇ ਇਹਦੇ ਵਿੱਚੋਂ ਪਾਣੀ ਪੀਤਾ? ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਜਿਹੜਾ ਕੋਈ ਇਸ ਪਾਣੀ ਵਿੱਚੋਂ ਪੀਂਦਾ ਹੈ ਉਹ ਫਿਰ ਤਰੇ ਆਇਆ ਹੋਵੇਗਾ, ਪਰ ਜਿਹੜਾ ਕੋਈ ਉਸ ਪਾਣੀ ਵਿੱਚੋਂ ਪੀਵੇਗਾ ਜਿਹੜਾ ਮੈਂ ਉਹਨੂੰ ਦੇਵਾਂਗਾ, ਉਹ ਹਮੇਸ਼ਾ ਤੀਕਰ ਤਰਿਆਇਆ ਨਾ ਹੋਵੇਗਾ, ਬਲਕਿ ਜਿਹੜਾ ਪਾਣੀ ਮੈਂ ਉਹਨੂੰ ਦੇਵਾਂਗਾ ਉਹ ਉਹਦੇ ਵਿੱਚ ਇੱਕ ਚਸ਼ਮਾ ਬਣ ਜਾਵੇਗਾ ਜਿਹੜਾ ਹਮੇਸ਼ਾ ਦੀ ਹਯਾਤੀ ਤੀਕਰ ਜਾਰੀ ਰਹੇਗਾ। ਬੁੱਢੀ ਨੇ ਆਖਿਆ, ਐ ਖੁਦਾਵੰਦ, ਉਹ ਪਾਣੀ ਮੈਨੂੰ ਵੀ ਦੇ, ਤਾਂ ਜੋ ਮੈਂ ਨਾ ਕਦੀ ਤਰਿਆਈ ਹੋਵਾਂ ਤੇ ਨਾ ਕਦੀ ਪਾਣੀ ਭਰਨ ਨੂੰ ਇੱਥੇ ਆਵਾਂ। ਯਿਸੂ ਨੇ ਉਹਨੂੰ ਆਖਿਆ, ਜਾ ਆਪਣੇ ਬੰਦੇ ਨੂੰ ਇੱਥੇ ਬੁਲਾ ਕੇ ਲਿਆ। ਬੁੱਢੀ ਨੇ ਜਵਾਬ ਵਿੱਚ ਉਹਨੂੰ ਆਖਿਆ, ਮੈਂ ਬੇਸ਼ੋਹਰ ਹਾਂ। ਯਿਸੂ ਨੇ ਉਹਨੂੰ ਆਖਿਆ, ਤੂੰ ਠੀਕ ਆਖਿਆ ਭਈ ਮੈਂ ਬੇਸ਼ੋਹਰ ਹਾਂ, ਕਿਉਂ ਜੇ ਤੂੰ 5 ਬੰਦੇ ਕਰ ਚੁੱਕੀ ਹੈ, ਤੇ ਜਿਹਦੇ ਕੋਲ ਹੋਣ ਹੈ ਉਹ ਤੇਰਾ ਬੰਦਾ ਨਹੀਂ, ਤੂੰ ਸੱਚ ਆਖਿਆ ਹੈ। ਬੁੱਢੀ ਨੇ ਆਖਿਆ, ਐ ਖੁਦਾਵੰਦ, ਮੈਨੂੰ ਲੱਗਦਾ ਹੈ ਵੀ ਤੂੰ ਨਬੀ ਹੈ। ਸਾਡੇ ਪਿਓ ਦਾਦੇ ਨੇ ਇਸ ਪਹਾੜ ਉੱਤੇ ਪ੍ਰਸਤਸ਼ ਕੀਤੀ, ਤੇ ਤੂੰ ਆਖਦਾ ਹੈ ਵੀ ਉਹ ਥਾਂ ਜਿੱਥੇ ਪ੍ਰਸਤਸ਼ ਕਰਨੀ ਚਾਹੀਦੀ ਹੈ ਉਹ ਯਰੂਸ਼ਲਮ ਵਿੱਚ ਹੈ। ਯਿਸੂ ਨੇ ਉਹਨੂੰ ਆਖਿਆ, ਐ ਔਰਤ, ਮੇਰੀ ਗੱਲ ਦਾ ਯਕੀਨ ਕਰ ਵੀ ਉਹ ਵੇਲਾ ਆਉਂਦਾ ਹੈ ਵੀ ਤੁਸੀਂ ਨਾ ਇਸ ਪਹਾੜ ਉੱਤੇ ਪਿਓ ਦੀ ਪ੍ਰਸਤਸ਼ ਕਰੋਗੇ ਤੇ ਨਾ ਯਰੂਸ਼ਲਮ ਵਿੱਚ। ਅਸੀਂ ਜਿਹਨੂੰ ਜਾਣਦੇ ਹਾਂ ਉਹਦੀ ਪ੍ਰਸਤਸ਼ ਕਰਦੇ ਹਾਂ, ਕਿਉਂ ਜੇ ਮੁਕਤੀ ਯਹੂਦੀਆਂ ਵਿੱਚੋਂ ਹੈ।
ਪਰ ਉਹ ਵੇਲਾ ਆਉਂਦਾ ਏ, ਬਲਕਿ ਹੋਣੀ ਏ, ਵੀ ਸੱਚੇ ਪ੍ਰਸਤਾਰ ਪਿਓ ਦੀ ਪ੍ਰਸਤਿਸ਼ ਰੂਹ ਤੇ ਸੱਚਾਈ ਨਾਲ ਕਰਨਗੇ, ਕਿਉਂ ਜੋ ਪਿਓ ਆਪਣੇ ਲਈ ਅਜਿਹੇ ਪ੍ਰਸਤਾਰ ਹੀ ਲੱਭਦਾ ਏ। ਰੱਬ ਰੂਹ ਏ ਤੇ ਜ਼ਰੂਰੀ ਏ ਵੀ ਉਹਦੇ ਪ੍ਰਸਤਾਰ ਵੀ ਰੂਹ ਤੇ ਸੱਚਾਈ ਨਾਲ ਉਹਦੀ ਪ੍ਰਸਤਿਸ਼ ਕਰਨ। ਯੂਹੰਨਾ। ਪਰ ਉਹਨਾਂ 12 ਵਿੱਚੋਂ ਇੱਕ ਬੰਦਾ ਯਾਨੀ ਤੋਮਾ, ਜਿਹਨੂੰ ਤੁਆਮਾ ਆਖਦੇ ਨੇ, ਯਿਸੂ ਦੇ ਆਉਣ ਵੇਲੇ ਉਹਨਾਂ ਦੇ ਨਾਲ ਨਹੀਂ ਸੀ। ਇਸ ਲਈ ਬਾਕੀ ਚੇਲੇ ਉਹਨੂੰ ਆਖਣ ਲੱਗੇ, ਅਸੀਂ ਖੁਦਾਵੰਦ ਨੂੰ ਵੇਖਿਆ ਏ। ਪਰ ਉਹਨੇ ਉਹਨਾਂ ਨੂੰ ਆਖਿਆ, ਜਦ ਤੀਕਰ ਮੈਂ ਉਹਦੇ ਹੱਥਾਂ ਵਿੱਚ ਮੇਖਾਂ ਦੇ ਸੁਰਾਖ ਨਾ ਵੇਖ ਲਵਾਂ ਤੇ ਮੇਖਾਂ ਦੇ ਸੁਰਾਖਾਂ ਵਿੱਚ ਆਪਣੀ ਉਂਗਲੀ ਨਾ ਪਾ ਲਵਾਂ ਤੇ ਆਪਣਾ ਹੱਥ ਉਹਦੀ ਪਸਲੀ ਵਿੱਚ ਨਾ ਪਾ ਲਵਾਂ, ਬਿਲਕੁਲ ਯਕੀਨ ਨਾ ਕਰਾਂਗਾ। 8 ਦਿਨਾਂ ਬਾਅਦ ਜਦ ਉਹਦੇ ਚੇਲੇ ਫੇਰ ਅੰਦਰ ਸੀ ਤੇ ਤੋਮਾ ਉਹਨਾਂ ਦੇ ਨਾਲ ਸੀ ਤੇ ਬੂਹੇ ਬੰਦ ਸੀ, ਯਿਸੂ ਨੇ ਆ ਕੇ ਤੇ ਉਹਨਾਂ ਦੇ ਵਿਚਾਲੇ ਖਲੋ ਕੇ ਆਖਿਆ, ਤੁਹਾਡੀ ਸਲਾਮਤੀ ਹੋਵੇ। ਫਿਰ ਉਹਨੇ ਤੋਮਾ ਨੂੰ ਆਖਿਆ, ਆਪਣੀ ਉਂਗਲੀ ਕੋਲ ਲਿਆ ਕੇ ਮੇਰੇ ਹੱਥਾਂ ਨੂੰ ਵੇਖ ਤੇ ਆਪਣਾ ਹੱਥ ਲਿਆ ਕੇ ਮੇਰੀ ਪਸਲੀ ਵਿੱਚ ਪਾ ਤੇ ਬੇਇਤਕਾਦ ਨਾ ਹੋ, ਬਲਕਿ ਇਤਕਾਦ ਰੱਖ। ਤੋਮਾ ਨੇ ਜਵਾਬ ਵਿੱਚ ਉਹਨੂੰ ਆਖਿਆ, ਐ ਮੇਰੇ ਖੁਦਾਵੰਦ, ਐ ਮੇਰੇ ਰੱਬ। ਯਿਸੂ ਨੇ ਉਹਨੂੰ ਆਖਿਆ, ਤੂੰ ਤੇ ਵੇਖ ਕੇ ਹੀ ਮੰਨ ਲਿਆ ਏ, ਧੰਨ ਨੇ ਉਹ ਜਿਹੜੇ ਬਗੈਰ ਵੇਖੇ ਹੀ ਮੰਨ ਲਿਆਏ ਨੇ। ਗਲੀਤੀਓਂ। ਪਰ ਮੈਂ ਇਹ ਆਖਦਾ ਵਾਂ ਭਈ ਰੂਹ ਦੇ ਮੁਆਫਿਕ ਚੱਲੋ ਤੇ ਬਦਨ ਦੀ ਖਾਹਿਸ਼ ਨੂੰ ਹਰਗਿਜ਼ ਪੂਰਾ ਨਾ ਕਰੋਗੇ, ਕਿਉਂ ਜੇ ਬਦਨ ਰੂਹ ਦੇ ਖਿਲਾਫ ਖਾਹਿਸ਼ ਕਰਦਾ ਏ ਤੇ ਰੂਹ ਬਦਨ ਦੇ ਖਿਲਾਫ, ਤੇ ਇਹ ਇੱਕ ਦੂਜੇ ਦੇ ਮੁਖਾਲਫ ਨੇ, ਤਾਂ ਜੋ ਤੁਸੀਂ ਚਾਹੁੰਦੇ ਹੋ ਉਹ ਨਾ ਕਰੋ। ਤੇ ਜੇ ਤੁਸੀਂ ਰੂਹ ਦੀ ਹਦਾਇਤ ਨਾਲ ਟੁਰਦੇ ਹੋ ਤੇ ਸ਼ਰੀਅਤ ਦੇ ਮਾਤਹਿਤ ਨਹੀਂ ਰਹੇ, ਪਰ ਰੂਹ ਦਾ ਫਲ ਮੁਹੱਬਤ, ਖੁਸ਼ੀ, ਇਤਮਾਨਾਨ, ਤਹਮਲ, ਮਿਹਰਬਾਨੀ, ਨੇਕੀ, ਇਮਾਨਦਾਰੀ, ਹਿਲਮ, ਪਰਹੇਜ਼ਗਾਰੀ ਏ। ਇੱਦਾਂ ਦੇ ਕੰਮਾਂ ਦੀ ਕੋਈ ਸ਼ਰੀਅਤ ਮੁਖਾਲਫ ਨਹੀਂ। ਤੇ ਉਹ ਜਿਹੜੇ ਮਸੀਹ ਦੇ ਨੇ, ਉਹਨਾਂ ਨੇ ਬਦਨ ਨੂੰ ਰਗਬਤਾਂ ਤੇ ਖਾਹਿਸ਼ਾਂ ਸਮੇਤ ਸੂਲੀ ਉੱਤੇ ਖਿੱਚ ਦਿੱਤਾ ਹੈ। ਤੇ ਜੇ ਅਸੀਂ ਰੂਹ ਦੇ ਪਾਰੋਂ ਜਿਉਂਦੇ ਹਾਂ ਤੇ ਰੂਹ ਦੇ ਮੁਤਾਬਕ ਟੁਰਨਾ ਵੀ ਚਾਹੀਦਾ ਹੈ। ਰੋਮੀਓ। ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੂਹ ਦੀਆਂ 3 ਵੱਡੀਆਂ ਸੱਚਾਈਆਂ, ਕਾਦਰ ਮੁਤਲਕ, ਹਰ ਥਾਂ ਤੇ ਮੌਜੂਦ, ਅਲਾਮੁਲ ਗਯੂਬ, ਸਾਰੀਆਂ ਤਾਕਤਾਂ ਰੱਖਣ ਵਾਲਾ, ਹਰ ਥਾਂ ਨੂੰ ਪੁਰ ਕਰਨ ਵਾਲਾ, ਸਾਰੀ ਸਾਇੰਸ ਰੱਖਣ ਵਾਲਾ। ਰੂਹ ਹਮੇਸ਼ਾ ਇਸ ਅਕੀਦੇ ਤੋਂ ਇਨਕਾਰ ਕਰਦਾ ਏ ਭਈ ਮਾਦਾ ਅਸਲ ਹੋ ਸਕਦਾ ਏ। ਇਹ ਹਮੇਸ਼ਾ ਦੀਆਂ ਸੱਚਾਈਆਂ ਰੱਬ ਦੀ ਰੌਸ਼ਨ ਅਸਲੀਅਤ ਦੇ ਤੌਰ ਤੇ ਇਬਤਦਾਈ ਵਜੂਦੀਅਤ ਦਾ ਇਜ਼ਹਾਰ ਕਰਦੀਆਂ ਨੇ, ਜਿਹਦੇ ਵਿੱਚ ਉਹ ਸਭ ਜੋ ਉਹਨੇ ਬਣਾਇਆ ਏ ਉਹਦੀ ਨੇਕ ਸੀਰਤ ਦੇ ਪਾਰੋਂ ਵਾਜ਼ਿਆ ਹੁੰਦਾ ਹੈ। ਸਾਨੂੰ ਇਸ ਝੂਠੇ ਅਕੀਦੇ ਨੂੰ ਨੇਸ ਕਰ ਦੇਣਾ ਚਾਹੀਦਾ ਹੈ ਭਈ ਹਯਾਤੀ ਤੇ ਜ਼ਹਾਨਤ ਮਾਦੇ ਵਿੱਚ ਨੇ, ਤੇ ਆਪਣੇ ਆਪ ਨੂੰ ਉਹਦੇ ਉੱਤੇ ਕਾਇਮ ਕਰਨਾ ਚਾਹੀਦਾ ਹੈ ਜਿਹੜਾ ਕਾਮਲ ਤੇ ਪਾਕ ਏ। ਪੌਲੂਸ ਨੇ ਆਖਿਆ, ਰੂਹ ਦੇ ਮੁਤਾਬਕ ਚੱਲੋ ਤੇ ਬਦਨ ਦੀ ਖਾਹਿਸ਼ ਨੂੰ ਬਿਲਕੁਲ ਪੂਰਾ ਨਾ ਕਰੋਗੇ। ਛੇਤੀ ਜਾਂ ਦੇਰ ਨਾਲ ਅਸੀਂ ਇਹ ਸਿੱਖਾਂਗੇ ਭਈ ਇਨਸਾਨ ਦੀ ਮੁਤਨਾਹੀ ਹੈਸੀਅਤ ਦੀਆਂ ਬੇੜੀਆਂ ਨਜ਼ਰ ਦੇ ਐਸ ਧੋਖੇ ਨਾਲ ਪਿਘਲਣ ਲੱਗ ਜਾਂਦੀਆਂ ਨੇ ਭਈ ਉਹ ਜਾਨ ਦੀ ਬਜਾਏ ਬਦਨ ਵਿੱਚ, ਰੂਹ ਦੀ ਬਜਾਏ ਮਾਦੇ ਵਿੱਚ ਰਹਿੰਦਾ ਹੈ। ਮਾਦਾ ਰੂਹ ਨੂੰ ਬਿਆਨ ਨਹੀਂ ਕਰਦਾ। ਰੱਬ ਲਾਮਹਿਦੂਦ ਹਰ ਥਾਂ ਮੌਜੂਦ ਰੂਹ ਏ। ਜੇ ਰੂਹ ਸਭ ਕੁਝ ਏ ਤੇ ਹਰ ਥਾਂ ਮੌਜੂਦ ਏ, ਤੇ ਮਾਦਾ ਕੀ ਤੇ ਕਿੱਥੇ ਹੈ? ਯਾਦ ਰੱਖੋ ਭਈ ਸੱਚਾਈ ਗਲਤੀ ਤੋਂ ਵੱਡੀ ਏ ਤੇ ਅਸੀਂ ਵੱਡੀ ਸ਼ੈ ਨੂੰ ਨਿੱਕੀ ਵਿੱਚ ਨਹੀਂ ਪਾ ਸਕਦੇ। ਜਾਨ ਰੂਹ ਏ ਤੇ ਰੂਹ ਬਦਨ ਤੋਂ ਵੱਡੀ ਏ। ਜੇ ਰੂਹ ਇੱਕ ਵਾਰੀ ਬਦਨ ਵਿੱਚ ਸੀ ਤੇ ਰੂਹ ਮਹਿਦੂਦ ਹੋਵੇਗੀ, ਤੇ ਇਸ ਲਈ ਉਹ ਰੂਹ ਨਹੀਂ ਹੋਵੇਗੀ। ਰੱਬ ਬਦਨੀ ਹਸਤੀ ਏ, ਕੋਈ ਵੀ ਇਹਦੀ ਅਸਲ ਤਸਦੀਕ ਨਹੀਂ ਕਰ ਸਕਦਾ। ਬਾਈਬਲ ਉਹਨੂੰ ਇਹ ਆਖਦਿਆਂ ਹੋਏ ਪੇਸ਼ ਕਰਦੀ ਏ, ਤੂੰ ਮੇਰਾ ਮੁਖੜਾ ਨਹੀਂ ਵੇਖ ਸਕਦਾ, ਕਿਉਂ ਜੇ ਕੋਈ ਇਨਸਾਨ ਮੈਨੂੰ ਵੇਖ ਕੇ ਜਿਉਂਦਾ ਨਹੀਂ ਰਹੇਗਾ। ਮਾਦੀ ਨਹੀਂ ਬਲਕਿ ਰੂਹਾਨੀ ਤੌਰ ਤੇ ਅਸੀਂ ਉਹਨੂੰ ਸਿਆਣ, ਹਯਾਤੀ, ਸੱਚਾਈ ਤੇ ਮੁਹੱਬਤ ਦੇ ਤੌਰ ਤੇ ਜਾਣਦੇ ਹਾਂ। ਅਸੀਂ ਇਲਾਹੀ ਫਿਤਰਤ ਨੂੰ ਸਮਝਣ ਤੇ ਜਿਸਮਾਨੀਅਤ ਉੱਤੇ ਹੋਰ ਜੰਗ ਨਾ ਕਰਦਿਆਂ ਹੋਏ, ਬਲਕਿ ਸਾਡੇ ਰੱਬ ਦੀ ਬਹੁਤਾਤ ਤੋਂ ਸ਼ਾਦਮਾਨੀ ਕਰਦਿਆਂ ਸਮਝ ਦੇ ਨਾਲ ਉਹਨੂੰ ਪਿਆਰ ਕਰਨ ਦੇ ਤਨਾਸਬ ਵਿੱਚ ਉਹਦੀ ਫਰਮਾਬਰਦਾਰੀ ਤੇ ਇਬਾਦਤ ਕਰਾਂਗੇ। ਤੇ ਮਜ਼ਹਬ ਫੇਰ ਦਿਲ ਦਾ ਹੋਵੇਗਾ, ਦਿਮਾਗ ਦਾ ਨਹੀਂ। ਮੱਛਰਾਂ ਨੂੰ ਨਕੇਲ ਪਾਉਂਦਿਆਂ ਤੇ ਊਂਠਾਂ ਨੂੰ ਨਗਾਉਂਦਿਆਂ ਹੋਏ ਇਨਸਾਨ ਹੋਰ ਜ਼ਾਲਮ ਤੇ ਪਿਆਰ ਤੋਂ ਬਗੈਰ ਕਰਾਰ ਦਿੱਤਾ ਹੋਇਆ ਨਹੀਂ ਹੋਵੇਗਾ। ਅਸੀਂ ਰੂਹਾਨੀ ਪ੍ਰਸਤਸ਼ ਬਸ ਉਦੋਂ ਕਰਦੇ ਹਾਂ ਜਦ ਅਸੀਂ ਮਾਦੀ ਪ੍ਰਸਤਸ਼ ਕਰਨਾ ਛੱਡ ਦਿੰਦੇ ਹਾਂ। ਰੂਹਾਨੀ ਅਕੀਦਤ ਮਸੀਹਤ ਦੀ ਜਾਨ ਏ। ਮਾਦੇ ਦੇ ਰਾਹੀਂ ਪ੍ਰਸਤਸ਼ ਕਰਨਾ ਬੁੱਤ ਪ੍ਰਸਤੀ ਏ। ਯਹੂਦੀਅਤ ਤੇ ਦੂਜੀਆਂ ਰਸਮਾਂ ਅਸਲ ਪ੍ਰਸਤਸ਼ ਦੀਆਂ ਕਿਸਮਾਂ ਤੇ ਪਰਛਾਵੇਂ ਦੇ ਸਿਵਾ ਕੁਝ ਨਹੀਂ।
सच्चे परस्तार बाप की परस्तश रूह ते सच्चाई नाल करनगे। इंसान की इनफरादियत घट ठोस नहीं है, क्यों जे ये रूहानी है तो क्यों जे उहदी हयाती मादे दे रहमो करम उत्ते नहीं है। अपनी रूहानीयत इनफरादियत की समझ इंसान नूं होर असली सच्चाई विच होर मजबूत बनाउंदी है ते उहनूं पाप, बीमारी ते मौत नूं फतह करन दे काबिल बनाउंदी है। कबरों जी उठन तो बाद साडे खुदावन ते मालिक ने अपने आप नूं चेलियां उत्ते बिल्कुल उसे यसू दे तौर ते पेश कीता जिन्नूं ਉਹ ਕਲਵਰੀ ਦੇ ਸਾਹਣੇ ਤੋਂ ਪਹਿਲਾਂ ਪਿਆਰ ਕਰਦੇ ਸੀ। ਮਾਦਾ ਪ੍ਰਸਤ ਤੋਮਾ ਲਈ ਜਿਹੜਾ ਰੂਹ ਦੀ ਬਜਾਏ ਮਾਦੇ ਵਿੱਚ ਆਪਣਾ ਅਸਲੀ ਮੁਕਤੀਦਾਤਾ ਲੱਭ ਰਿਹਾ ਸੀ ਤੇ ਜਾਨ ਦੀ ਬਜਾਏ ਮਾਦੀ ਹਿੱਸਾ ਤੇ ਬਦਨ ਦੀ ਗਵਾਹੀ ਲਈ ਬਹੁਤਾ ਖਲੂਸ ਨਾਲ ਭਰੀ ਲਾਫਾਨੀਅਤ ਲਈ ਯਿਸੂ ਨੇ ਇਹ ਸਬੂਤ ਮੁਹੱਈਆ ਕੀਤਾ ਭਈ ਉਹ ਸੂਲੀ ਚੜ੍ਹਨ ਨਾਲ ਬਦਲਿਆ ਨਹੀਂ ਸੀ। ਐਸ ਸੁਸਤ ਤੇ ਸ਼ੱਕੀ ਚੇਲੇ ਲਈ ਯਿਸੂ ਇੱਕ ਬਦਨੀ ਅਸਲੀਅਤ ਵਿੱਚ ਹੀ ਰਿਹਾ ਜਦ ਤੀਕਰ ਸਾਡਾ ਮਾਲਕ ਇਸ ਧਰਤੀ ਉੱਤੇ ਵਸਦਾ ਰਿਹਾ। ਤੋਮਾ ਲਈ ਮਾਦੀ ਨੁਮਾਇਸ਼ ਦੇ ਇਲਾਵਾ ਅਸਲੀ ਵਜੂਦ ਕੁਝ ਨਹੀਂ ਸੀ। ਉਹਦੇ ਲਈ ਮਾਦੇ ਉੱਤੇ ਭਰੋਸਾ ਕਰਨਾ ਔਖੀ ਗੱਲ ਨਹੀਂ ਸੀ, ਪਰ ਉਹਦੇ ਲਈ ਰੂਹ ਦੀ ਅਸਲੀਅਤ ਦਾ ਖਿਆਲ ਕਰਨਾ, ਇਹ ਜਾਣਨਾ ਭਈ ਸਿਆਣ ਤੇ ਲਾਫਾਨੀਅਤ ਨੂੰ ਕੋਈ ਸ਼ੈ ਮਿਟਾ ਨਹੀਂ ਸਕਦੀ ਜਿਹਦੇ ਵਿੱਚ ਰੂਹ ਸਲਤਨਤ ਕਰਦੀ ਏ, ਬਹੁਤਾ ਔਖਾ ਸੀ। ਬਦਨੀ ਹਿੱਸਾ ਬਿਮਾਰੀਆਂ ਨੂੰ ਅਸਲੀਅਤਾਂ ਦੇ ਤੌਰ ਤੇ ਮੁਤਯਨ ਕਰਦੀਆਂ ਨੇ, ਪਰ ਕਲਾਮ ਵਾਜ਼ਿਆ ਦੱਸਦਾ ਏ ਭਈ ਰੱਬ ਨੇ ਸਭ ਕੁਝ ਬਣਾਇਆ। ਇੱਥੇ ਤੀਕਰ ਭਈ ਬਦਨੀ ਹਿੱਸਾ ਆਖਰੀਆਂ ਨੇ ਭਈ ਮਾਦਾ ਬਿਮਾਰੀ ਦੀ ਵਜ੍ਹਾ ਬਣਦਾ ਏ ਤੇ ਇਲਾਹੀ ਸਿਆਣ ਇਹਨੂੰ ਸ਼ਿਫਾ ਨਹੀਂ ਦੇ ਸਕਦੀ ਜਾਂ ਨਹੀਂ ਦੇਵੇਗੀ। ਮਾਦੀ ਹਿੱਸਾ ਉਸ ਸਭ ਕੁਝ ਨੂੰ ਪੈਦਾ ਕਰਦੀਆਂ ਨੇ ਤੇ ਉਹਦੀ ਹਮਾਇਤ ਕਰਦੀਆਂ ਨੇ ਜਿਹੜਾ ਮਾਦੀ, ਗੈਰ ਅਸਲੀ, ਖੁਦਗਰਜ਼ ਜਾਂ ਬੇਬੁਨਿਆਦ ਹੁੰਦਾ ਏ। ਉਹ ਰੂਹ ਨੂੰ ਮਿੱਟੀ ਵਿੱਚ ਮਿਲਾ ਦਿੰਦੀਆਂ ਨੇ, ਹਯਾਤੀ ਨੂੰ ਕੈਦਖਾਨੇ ਵਿੱਚ ਤੇ ਸਾਰੀਆਂ ਸ਼ੈਵਾਂ ਨੂੰ ਜ਼ਵਾਲ ਲਈ ਤਬਾਹ ਕਰ ਦਿੰਦੀਆਂ ਨੇ। ਸਾਨੂੰ ਰੂਹਾਨੀ ਫਹਿਮ ਦੀ ਸੱਚਾਈ ਦੇ ਨਾਲ ਮਾਦੀ ਫਹਿਮ ਦੇ ਇਸ ਝੂਠ ਨੂੰ ਚੁੱਪ ਕਰਵਾ ਦੇਣਾ ਚਾਹੀਦਾ ਹੈ। ਸਾਨੂੰ ਗਲਤੀ ਦੀ ਇਸ ਵਜ੍ਹਾ ਨੂੰ ਛੱਡ ਦੇਣਾ ਚਾਹੀਦਾ ਹੈ ਜਿਹੜੀ ਪਾਪ ਤੇ ਮੌਤ ਉੱਤੇ ਈਮਾਨ ਪੈਦਾ ਕਰਦੀ ਏ ਤੇ ਜਿਹੜੀ ਕਾਦਰ ਮੁਤਲਕ ਦੇ ਪਾਕ ਫਹਿਮ ਨੂੰ ਮਿਟਾ ਦਿੰਦੀ ਏ। ਕੀ ਬਿਮਾਰ ਬੰਦਾ ਦੂਜਿਆਂ ਦੀ ਨਿਸਬਤ ਬਹੁਤਾ ਪਾਪੀ ਏ? ਨਹੀਂ, ਪਰ ਜਦ ਤੀਕਰ ਉਹ ਮੁਖਾਲਫ ਰਹਿੰਦਾ ਏ ਉਹ ਰੱਬ ਦੀ ਸ਼ਬੀਹ ਨਹੀਂ ਹੁੰਦਾ। ਆਪਣੇ ਮਾਦੀ ਅਕੀਦਿਆਂ ਤੋਂ ਪਰੇਸ਼ਾਨ ਹੁੰਦਿਆਂ ਹੋਏ ਜਿਨ੍ਹਾਂ ਤੋਂ ਬਹੁਤ ਸਾਰੇ ਦੁੱਖ ਪੈਦਾ ਹੁੰਦੇ ਨੇ, ਬਿਮਾਰ ਲੋਕੀ ਬਹੁਤੇ ਰੂਹਾਨੀ ਹੁੰਦੇ ਜਾਂਦੇ ਨੇ, ਕਿਉਂ ਜੇ ਗਲਤੀ ਜਾਂ ਇਹ ਅਕੀਦਾ ਭਈ ਮਾਦਾ ਹਯਾਤੀ ਵਿੱਚ ਰੂਹਾਨੀ ਹਯਾਤੀ ਦੀ ਅਸਲੀਅਤ ਨੂੰ ਲੱਭਦਾ ਰਹਿੰਦਾ ਹੈ। ਮਾਦੇ ਦੀ ਹਿੱਸ ਆਪਣੀ ਆਵਾਜ਼ ਨੂੰ ਹਕੀਕਤ ਦੀ ਸ਼ਿੱਦਤ ਦੇ ਨਾਲ ਉੱਚਾ ਕਰਦੀ ਏ ਤੇ ਆਖਦੀ ਏ, ਮੈਂ ਪੂਰੀ ਤਰ੍ਹਾਂ ਬੇਈਮਾਨ ਹਾਂ ਤੇ ਇਨਸਾਨ ਨੂੰ ਇਹ ਪਤਾ ਏ ਮੈਂ ਧੋਖਾ ਦੇ ਸਕਦੀ, ਝੂਠ ਬੋਲ ਸਕਦੀ, ਜ਼ਨਾ ਕਰ ਸਕਦੀ, ਚੋਰੀ ਕਰ ਸਕਦੀ, ਕਤਲ ਕਰ ਸਕਦੀ ਤੇ ਨਰਮ ਜ਼ੁਬਾਨ ਵਾਲੀ ਕਮੀਨਗੀ ਦੇ ਰਾਹੀਂ ਸੁਰਾਗ ਰਸਾਨੀ ਤੋਂ ਬਚ ਸਕਦੀ ਹਾਂ। ਰੂਹ ਇਹਦੇ ਉਲਟ ਗਵਾਹੀ ਦਿੰਦਿਆਂ ਹੋਇਆ ਆਖਦੀ ਏ, ਮੈਂ ਰੂਹ ਹਾਂ। ਇਨਸਾਨ ਜਿਹਦੀਆਂ ਹਿੱਸਾ ਰੂਹਾਨੀ ਨੇ ਮੇਰੇ ਵਰਗਾ ਏ, ਉਹ ਲਾਫਾਨੀ ਸਿਆਣ ਦਾ ਪਰਛਾਵਾਂ ਏ ਕਿਉਂ ਜੇ ਮੈਂ ਲਾਫਾਨੀ ਹਾਂ। ਪਾਕਿਜ਼ਗੀ ਦੀ ਖੂਬਸੂਰਤੀ, ਵਜੂਦ ਦੀ ਕਾਮਲੀਅਤ, ਨਾ ਮੁੱਕਣ ਵਾਲਾ ਜਲਾਲ, ਇਹ ਸਭ ਮੇਰੇ ਨੇ ਕਿਉਂ ਜੇ ਮੈਂ ਰੱਬ ਹਾਂ। ਮੈਂ ਇਨਸਾਨ ਨੂੰ ਲਾਫਾਨੀਅਤ ਦੇਣੀ ਹਾਂ ਕਿਉਂ ਜੇ ਮੈਂ ਸੱਚਾਈ ਹਾਂ। ਮੈਂ ਸਾਰੀਆਂ ਨੇਮਤਾਂ ਸ਼ਾਮਲ ਕਰਦੀ ਤੇ ਦੇਣੀ ਹਾਂ ਕਿਉਂ ਜੇ ਮੈਂ ਪਿਆਰ ਹਾਂ। ਮੈਂ ਅਜ਼ਲ ਤੇ ਅਬਦ ਤੋਂ ਬਗੈਰ ਹਯਾਤੀ ਦੇਣੀ ਵਾਂ ਕਿਉਂ ਜੇ ਮੈਂ ਹਯਾਤੀ ਹਾਂ। ਮੈਂ ਸਭ ਤੋਂ ਵੱਡੀ ਹਾਂ ਕਿਉਂ ਜੇ ਮੈਂ ਸਿਆਣ ਹਾਂ। ਮੈਂ ਹਰ ਸ਼ੈ ਦਾ ਮੁਆਦ ਹਾਂ ਕਿਉਂ ਜੇ ਮੈਂ ਜੋ ਹਾਂ ਸੋ ਮੈਂ ਹਾਂ। ਠੀਕ ਵਜ੍ਹਾ ਤੇ ਪਾਰੋਂ ਇੱਥੇ ਖਿਆਲ ਦੇ ਸਾਹਮਣੇ ਇੱਕ ਅਸਲੀਅਤ ਹੋਣੀ ਚਾਹੀਦੀ ਏ, ਯਾਨੀ ਰੂਹਾਨੀ ਵਜੂਦੀਅਤ। ਅਸਲ ਵਿੱਚ ਹੋਰ ਕੋਈ ਵਜੂਦੀਅਤ ਨਹੀਂ ਏ ਕਿਉਂ ਜੇ ਹਯਾਤੀ ਇਹਦੀ ਗੈਰ ਮੁਸ਼ਾਬਹਤ ਲਾਫਾਨੀਅਤ ਦੇ ਨਾਲ ਇਕੱਠੀ ਨਹੀਂ ਹੋ ਸਕਦੀ। ਰਾਹੀ ਸਿਆਣ ਦੀਆਂ ਅਸਲੀਅਤਾਂ ਨੂੰ ਮੰਨਿਆ ਜਾਣਾ ਚਾਹੀਦਾ ਹੈ, ਭਾਵੇਂ ਇਹਨਾਂ ਅਸਲੀਅਤਾਂ ਦਾ ਸਬੂਤ ਬਦੀ ਦੇ ਰਾਹੀਂ, ਮਾਦੇ ਦੇ ਰਾਹੀਂ ਜਾਂ ਮਾਦੀ ਫਹਿਮ ਦੇ ਰਾਹੀਂ ਹਮਾਇਤ ਨਹੀਂ ਪਾਉਂਦਾ, ਕਿਉਂ ਜੇ ਇਹ ਸਬੂਤ ਭਈ ਰੱਬ ਤੇ ਇਨਸਾਨ ਹਮ ਅਸਰ ਹੁੰਦੇ ਨੇ ਪੂਰੇ ਤੌਰ ਤੇ ਰੂਹਾਨੀ ਫਹਿਮ ਦੇ ਰਾਹੀਂ ਬਰਕਰਾਰ ਰਹਿੰਦਾ ਹੈ। ਇਨਸਾਨ ਰੱਬ ਦਾ ਪਰਛਾਵਾਂ ਹੈ ਤੇ ਹਮੇਸ਼ਾ ਰਵੇਗਾ। ਰੱਬ ਲਾਮਹਿਦੂਦ ਏ, ਇਸ ਲਈ ਉਹ ਹਮੇਸ਼ਾ ਮੌਜੂਦ ਏ ਤੇ ਇਹਦੇ ਇਲਾਵਾ ਕੋਈ ਤਾਕਤ ਤੇ ਨਾ ਕੋਈ ਮੌਜੂਦਗੀ ਏ। ਇਸ ਲਈ ਸੰਸਾਰ ਦੀ ਰੂਹਾਨੀਅਤ ਹੀ ਮਖਲੂਕ ਦੀ ਇਕੱਲੀ ਅਸਲੀਅਤ ਹੈ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ।
ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।